अस्सलाम वालेकुम सत श्री अकाल जी। उम्मीद करना कि सारे ठीक हो। अच्छा जी, माशाल्लाह एक और स्टूडेंट पास होए ने, नादे अली भाई ने जी। अगर मैं सही पढ़िया, अगर नहीं सही पढ़िया तो ਉਹਦੇ ਵਾਸਤੇ ਮਾਜ਼ਰਤ। ਜ਼ੀਰੋ ਗਲਤੀ ਨਾਲ ਇਹਨਾਂ ਆਪਣੀ ਥਿਊਰੀ ਪਾਸ ਕੀਤੀ ਹੈ, ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਤੇ ਬਾਕੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ, ਮੇਰੇ WhatsApp ਨੰਬਰ ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨੂੰ ਵੀ ਸ਼ੇਅਰ ਹੋਵੇ। ਔਰ ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਵਾਸਤੇ ਜਦੋਂ ਤੁਸੀਂ ਸਟਾਰਟ ਕਰਦੇ ਹੋ, ਪਹਿਲੇ 2-4 ਦਿਨ ਹਫਤਾ ਸਮਝ ਸਹੀ ਤਰ੍ਹਾਂ ਨਹੀਂ ਆਉਂਦੀ, ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ। ਇਹ ਚੀਜ਼ ਸਾਰਿਆਂ ਨਾਲ ਹੁੰਦੀ ਹੈ, ਠੀਕ ਹੈ। ਤੇ ਕੋਸ਼ਿਸ਼ ਕਰੋ ਜਿੰਨੀ ਵੀਡੀਓ ਵੇਖਦੇ ਹੋ ਉਨੇ ਜਾ ਕੇ ਪੇਜ ਜਿਹੜੇ ਨੇ ਆਰਗੂਮੈਂਟ ਕੀਤੇ, ਟਰਾਈ ਕੀਤੀ ਉਹ ਤੋਂ, ਠੀਕ ਹੈ। ਇਸ ਤਰ੍ਹਾਂ ਹੀ ਤਿਆਰੀ ਹੁੰਦੀ ਹੈ। ਔਰ ਜਿਹਦੀਆਂ ਗਲਤੀਆਂ ਨਹੀਂ ਕੱਟੀਆਂ ਪਈਆਂ ਉਹ ਵੀ ਆਰਗੂਮੈਂਟ ਹੀ ਕਰੇ, ਕਿਉਂਕਿ ਆਰਗੂਮੈਂਟ ਨਾਲ ਹੀ ਤਿਆਰੀ ਹੁੰਦੀ ਹੈ। ਐਪਲੀਕੇਸ਼ਨ ਵੈਬ 'ਤੇ ਕਰਨੀ ਜ਼ਰੂਰੀ ਹੈ ਨਵੇਂ ਸਟੂਡੈਂਟਾਂ ਵਾਸਤੇ ਜਿਨ੍ਹਾਂ ਨੂੰ ਹਲੇ ਨਹੀਂ ਪਤਾ, ਠੀਕ ਹੈ। ਕਿਉਂਕਿ 2-4 ਇਸ ਤਰ੍ਹਾਂ ਦੇ ਕੇਸ ਹੋਏ ਨੇ ਕਿ ਕੋਈ ਸਟੂਡੈਂਟ 2-2 ਮਹੀਨੇ ਪੜ੍ਹਨੇ ਤੋਂ ਬਾਅਦ ਇਹ ਚੀਜ਼ ਮੇਰੇ ਨਾਲ ਉਹਨਾਂ ਸ਼ੇਅਰ ਕੀਤੀ ਕਿ ਸਾਡੀਆਂ ਗਲਤੀਆਂ ਨਹੀਂ ਕੱਟਦੀਆਂ ਪਈਆਂ। ਤੇ ਮਤਲਬ ਜਿਹੜੀ ਚੀਜ਼ ਪੜ੍ਹਨੇ ਆ, ਵੀਡੀਓ ਵੇਖੀ ਦੀ ਹੈ, ਬਾਅਦ ਇਹ ਭੁੱਲ ਜਾਂਦੀ ਹੈ। ਤੇ ਮੈਂ ਪੁੱਛਿਆ ਵੀ ਕਿਹੜੇ ਤਰੀਕੇ ਨਾਲ ਕਰ ਰਹੇ ਹੋ, ਸਾਡੀ ਵੀਡੀਓ ਵੇਖਦੇ ਆ ਪਏ। ਮੈਂ ਕਿਹਾ ਫਿਰ ਅੱਗੇ ਸਾਡੀ ਵੀਡੀਓ ਵੇਖਦੇ ਆ ਪਏ ਬਈ, ਇਸ ਤੋਂ ਹੋਰ ਤੇ ਕੁਛ ਨਹੀਂ। ਮੈਂ ਕਿਹਾ ਵੀ ਐਪਲੀਕੇਸ਼ਨ ਸਾਡੀ ਉਹ ਤਾਂ ਨਹੀਂ ਕੀਤੀ। ਤੇ ਉਹ ਵੇਖੋ 2 ਮਹੀਨੇ ਉਹਨਾਂ ਜ਼ਾਇਆ ਕੀਤੇ। ਚਲੋ ਜ਼ਾਇਆ ਤਾਂ ਨਹੀਂ ਹੋਏ, ਲੇਕਿਨ ਜਿਹੜੀ ਉਹਨਾਂ ਵੀਡੀਓ ਵੇਖੀ ਹੈ ਜ਼ਾਹਿਰੀ ਗੱਲ ਹੈ ਉਹਨਾਂ ਦੇ ਦਿਮਾਗ ਵਿੱਚ ਉਹ ਚੀਜ਼ਾਂ ਬਹਿ ਤਾਂ ਗਈਆਂ ਨੇ। ਲੇਕਿਨ ਮਕਸਦ ਇਹ ਵੇ ਕਿ ਜਿਤਨੀ ਦੇਰ ਤੁਸੀਂ ਖੁਦ ਟਰਾਈ ਨਹੀਂ ਨਾ ਕਰਨੀ ਐਪਲੀਕੇਸ਼ਨ ਤੋਂ, ਉਤਨੀ ਦੇਰ ਪਤਾ ਨਹੀਂ ਲੱਗਣਾ। ਐਪਲੀਕੇਸ਼ਨ ਜ਼ਰੂਰੀ ਹੈ, ਠੀਕ ਹੈ। ਤੇ ਵੈਬ 'ਤੇ ਜਿਹੜੀ ਗੂਗਲ ਤੋਂ ਡਾਊਨਲੋਡ ਹੁੰਦੀ ਹੈ, ਮੈਂ ਉਹ ਮਤਲਬ ਤੁਹਾਨੂੰ ਮਸ਼ਵਰਾ ਦਿਆਂਗਾ ਕਿ ਉਹ ਕਰੋ। ਉਹਦੀ ਵਜ੍ਹਾ ਇਹ ਵੇ ਕਿ ਜਿਹੜਾ ਮੈਂ ਕੋਰਸ ਅਪਲੋਡ ਕੀਤੇ ਹੈ ਉਹ ਮੈਂ ਉਸ ਐਪਲੀਕੇਸ਼ਨ ਤੋਂ ਕੀਤੇ ਹੈ, ਤੇ ਇਸ ਵਾਸਤੇ ਤੁਹਾਨੂੰ ਸਮਝਣੇ ਵਿੱਚ ਕਰਨੇ ਵਿੱਚ ਆਸਾਨੀ ਰਵੇ ਜੀ, ਠੀਕ ਹੈ। ਤੇ ਚਲੋ ਜੀ, ਪਹਿਲਾ ਸਵਾਲ ਵੇਖ ਲੈਂਦੇ ਆ। Il segnale raffigurato è ਨਿਸ਼ਾਨ ਦਿਖਾਇਆ ਗਿਆ ਹੈ, vieta di proseguire ਜਾਣੇ ਤੋਂ ਮਨਾ ਕਰਦਾ ਹੈ in quella strada è ਸੜਕ ਤੇ falso। ਦੂਸਰਾ, avvicinandosi ad un passaggio a livello, ਕਹਿੰਦਾ ਫਾਟਕ ਦੇ ਨਜ਼ਦੀਕ ਆਇਓ con luci rosse accese ਤੇ ਲਾਲ ਲਾਈਟਾਂ ਆਨ ਨੇ, e semi barriera ancora alzata ਤੇ ਬੈਰੀਅਰ ਜਿਹੜਾ ਹੁੰਦਾ ਕਹਿੰਦਾ ਉਤੇ ਹੀ ਹੈ। ਇਹ possibile attraversare i binari ਤੇ ਪਟੜੀਆਂ ਨੂੰ ਕ੍ਰਾਸ ਕਰਨਾ ਮੁਮਕਨ ਹੈ se non vi sono altri veicoli in attesa, ਜੇ ਦੂਸਰੀਆਂ ਗੱਡੀਆਂ ਉੱਥੇ ਕੋਈ ਵੀ ਗੱਡੀ ਇੰਤਜ਼ਾਰ ਨਹੀਂ ਕਰ ਰਹੀ ਤੇ ਫਿਰ ਕਹਿੰਦਾ ਗੁਜ਼ਰਨਾ ਮੁਮਕਨ ਹੈ। ਫਾਲਸੋ ਜੀ, ਜਦੋਂ ਤੁਸੀਂ ਵੇਖਿਆ ਬੰਦੇ ਤੋਂ ਫਾਟਕ ਤੋਂ ਗੁਜ਼ਰਦੇ ਹੋ, ਜਿਹੜੀਆਂ ਲਾਈਟਾਂ ਨੇ ਉਹ ਪਹਿਲਾਂ ਰੁੱਸ ਹੋ ਜਾਂਦੀਆਂ, ਜਿਹੜੇ ਇਸ਼ਾਰੇ ਨੇ, ਤੇ ਉਹ ਇਸ਼ਾਰਾ ਰੁੱਸ ਹੋਣ ਤੋਂ ਬਾਅਦ ਜਿਹੜੇ ਨੂੰ ਬੈਰੀਅਰ ਥੱਲੇ ਹੋਣੇ ਸ਼ੁਰੂ ਹੁੰਦੇ ਨੇ। ਜਦੋਂ ਰੋਸੋ ਲਾਈਟਾਂ ਆਨ ਹੋ ਜਾਣ ਤੁਸੀਂ ਰੁਕਣਾ ਹੈ। ਰੈੱਡ ਲਾਈਟ ਦਾ ਹੀ ਮਤਲਬ ਹੈ ਤੁਸੀਂ ਨਹੀਂ ਜਾ ਸਕਦੇ, ਠੀਕ ਹੈ। ਤੇ ਇਹ ਕਹਿੰਦਾ ਰੈੱਡ ਲਾਈਟਾਂ ਆਨ ਨੇ, ਬੈਰੀਅਰ ਹਲੇ ਉਤੇ ਹੀ ਨੇ, ਲੇਕਿਨ ਕਹਿੰਦਾ ਗੁਜ਼ਰਨਾ ਮੁਮਕਨ ਹੈ ਜੇ ਉੱਥੇ ਹੋਰ ਕੋਈ ਗੱਡੀ ਇੰਤਜ਼ਾਰ ਨਹੀਂ ਕਰਦੀ ਪਈ। ਫਾਲਸੋ। ਤੀਸਰਾ, passare molto vicino ad un auto parcheggiata, ਕਹਿੰਦਾ ਜਿਹੜੀ ਇੱਕ ਗੱਡੀ ਪਾਰਕਿੰਗ ਵਿੱਚ ਲੱਗੀ ਹੈ ਉਹਦੇ ਕੋਲੋਂ ਦੀ ਗੁਜ਼ਰਨਾ, a bordo della quale si trovano ancora persone, ਜਿਹਦੇ ਵਿੱਚ ਹਲੇ ਬੰਦੇ ਮੌਜੂਦ ਨੇ, può essere pericoloso, ਕਹਿੰਦਾ ਉਹਦੇ ਕੋਲੋਂ ਦੀ ਗੁਜ਼ਰਨਾ ਖਤਰਨਾਕ ਹੋ ਸਕਦਾ ਹੈ। solo ਸਿਰਫ se si viaggia ad alta velocità, ਜੇ ਤੁਸੀਂ ਜ਼ਿਆਦਾ ਸਪੀਡ ਤੇ ਆ ਰਹੇ ਹੋ। ਫਾਲਸੋ ਜੀ, ਅਗਰ ਇਸ ਤਰ੍ਹਾਂ ਗੱਡੀ ਪਾਰਕਿੰਗ ਲੱਗੀ ਹੈ, ਬੰਦੇ ਵੀ ਉਹਦੇ ਵਿੱਚ ਹਨ, ਤੇ ਬੇਸ਼ੱਕ ਤੁਸੀਂ ਥੋੜੀ ਸਪੀਡ ਤੇ ਵੀ ਆਉਂਦੇ ਹੋ ਤਾਂ ਵੀ ਉਹ ਚੀਜ਼ ਖਤਰਨਾਕ ਹੋਵੇਗੀ ਕਿ ਹੋ ਸਕਦਾ ਉਹ ਦਰਵਾਜ਼ਾ ਖੋਲ ਦੇਣ, ਠੀਕ ਹੈ। 4 ਨੰਬਰ, sulle autostrade a 3 ਕੁਰਸੀਏ, ਕਹਿੰਦਾ autostrade ਉੱਤੇ 3 ਕੁਰਸੀਏ ਨੇ per ogni senso di marcia, ਹਰ ਤਰਫ ਚੱਲਣੇ ਵਾਸਤੇ। ਇਹ consentito, ਕਹਿੰਦਾ ਇਜਾਜ਼ਤ ਹੈ in versione del senso di marcia, ਯੂ ਟਰਨ ਕਰਨੇ ਦੀ। ਫਾਲਸੋ ਜੀ, autostrade ਉੱਤੇ ਯੂ ਟਰਨ ਨਹੀਂ ਹੋ ਸਕਦਾ। 5 ਨੰਬਰ, sono ammessi a circolare, ਕਹਿੰਦਾ ਉਹਨਾਂ ਨੂੰ ਚੱਲਣੇ ਦੀ ਇਜਾਜ਼ਤ ਹੈ su autostrade e strada extraeurbane principali ਦੇ ਉੱਤੇ, ciclomotori una motrina ਨੂੰ che sviluppano una velocità di almeno 50 chilometri all'ora, ਵੀ ਜਿਹੜੇ 50 ਦੀ ਸਪੀਡ ਬਣਾਉਂਦੀਆਂ ਨੇ ਜਾਂ 50 ਦੀ ਸਪੀਡ ਤੇ ਚੱਲ ਸਕਦੇ। ਫਾਲਸੋ ਜੀ, ਮੋਟਰੀਨਾ ਆਊਟੋਸਟਰਾਦੇ ਉੱਤੇ, strada extraeurbane principali ਤੇ ਨਹੀਂ ਚੱਲ ਸਕਦੀ। 6 ਨੰਬਰ, la patente AM, ਕਹਿੰਦਾ ਜਿਹੜਾ AM ਲਾਇਸੈਂਸ ਹੈ abilita alla guida di motocicli, ਮੋਟਰਸਾਈਕਲ ਚਲਾਉਣ ਦੇ ਵੀ ਕਾਬਲ ਹੈ, ਮਤਲਬ ਤੁਸੀਂ ਇਹਦਾ ਮੋਟਰਸਾਈਕਲ ਵੀ ਚਲਾ ਸਕਦੇ ਹੋ। purché dotati di motore elettrico, ਜੇ ਉਹਦਾ ਇਲੈਕਟ੍ਰਿਕ ਇੰਜਨ ਹੋਵੇ। ਫਾਲਸੋ ਜੀ, AM ਨਾਲ ਮੋਟੋਚਿਕਲੀ ਨਹੀਂ ਚੱਲ ਸਕਦੀਆਂ। 7 ਨੰਬਰ, nel assicurazione, ਕਹਿੰਦੇ ਇੰਸ਼ੋਰੈਂਸ ਦੇ ਵਿੱਚ per la responsabilità civile auto, ਜਿਹੜੀ ਇਹਦੇ ਚ ਆਵੇ,
Il contratto con la formula bonus malus, ਕਹਿੰਦੇ ਇਹਦਾ ਜਿਹੜਾ ਕੰਟਰੈਕਟ ਬੋਨਸ ਮਾਲਸ ਹੈ comporta una variazione annuale, ਕਹਿੰਦੇ ਇਹਦੇ ਵਿੱਚ ਸਾਲਾਨਾ ਚੇਂਜਿੰਗ ਹੁੰਦੀ ਹੈ del premio di assicurazione, ਜਿਹੜੇ ਇੰਸ਼ੋਰੈਂਸ ਦੇ ਪੈਸੇ ਨੇ in base al numero di incidenti causati accident ਦੇ ਨੰਬਰਾਂ ਦੇ ਹਿਸਾਬ ਨਾਲ। ਵੇਰੋ ਜੀ ਅਗਰ ਤੁਸੀਂ ਬੋਨਸ ਮਾਲਸ ਕਰਵਾਈ ਹੈ, ਬੋਨਸ ਮਾਲਸ ਇੰਸ਼ੋਰੈਂਸ ਇਹ ਹੁੰਦੀ ਹੈ ਕਿ ਫਾਰ ਐਗਜ਼ਾਮਪਲ ਤੁਸੀਂ ਇੰਸ਼ੋਰੈਂਸ ਕਰਵਾਈ ਹੈ, ਤੁਹਾਡੀ ਹੋਈ ਹੈ 500 ਯੂਰੋ ਦੀ, ਠੀਕ ਹੈ, ਇਹ ਪੂਰੇ ਸਾਲ ਦਾ ਕੰਟਰੈਕਟ ਹੋ ਗਿਆ। ਇਹਦੇ ਵਿੱਚ ਇਹ ਹੁੰਦਾ ਹੈ ਕਿ ਅੱਲਾ ਨਾ ਕਰੇ ਤੁਹਾਡੇ ਕੋਲ ਐਕਸੀਡੈਂਟ ਹੋ ਗਿਆ, ਗਲਤੀ ਤੁਹਾਡੀ ਸੀ, ਤੁਹਾਡੀ ਇੰਸ਼ੋਰੈਂਸ ਦੂਸਰਿਆਂ ਨੂੰ ਪੈਸੇ ਦੇ ਦਿੱਤੇ, ਓਕੇ, ਸਾਲ ਤੋਂ ਬਾਅਦ ਜਿਹੜੀ ਤੁਹਾਡੀ ਇੰਸ਼ੋਰੈਂਸ ਹੈ ਉਹ ਮਹਿੰਗੀ ਹੋਵੇਗੀ ਕਿਉਂਕਿ ਤੁਸੀਂ ਐਕਸੀਡੈਂਟ ਕੀਤਾ ਸੀ ਤੇ ਗਲਤੀ ਤੁਹਾਡੀ ਸੀ, ਠੀਕ ਹੈ। ਉਹ ਫਾਰ ਐਗਜ਼ਾਮਪਲ ਤੁਹਾਡੀ 500 ਦੀ ਹੋਈ ਸੀ, ਅਗਲੀ ਵਾਰੀ 600 ਦੀ ਹੋ ਜਾਏਗੀ। ਇਹ ਤੇ ਹੋ ਗਿਆ ਜੇ ਤੁਸੀਂ ਐਕਸੀਡੈਂਟ ਕੀਤਾ ਜਾਂ ਤੁਹਾਡੀ ਗਲਤੀ ਸੀ, ਠੀਕ ਹੈ। ਅਗਰ ਦੂਸਰੇ ਕੇਸ ਵਿੱਚ ਅਸੀਂ ਕੋਈ ਐਕਸੀਡੈਂਟ ਨਹੀਂ ਕਰਦੇ, ਠੀਕ ਹੈ, ਮਤਲਬ ਅਗਰ ਐਕਸੀਡੈਂਟ ਹੁੰਦਾ ਵੀ ਹੈ ਸਾਡੀ ਉਹਦੇ 'ਚ ਗਲਤੀ ਨਹੀਂ, ਦੂਸਰੇ ਦੀ ਗਲਤੀ, ਉਹ ਵੀ ਮਤਲਬ ਇਹੀ ਚੀਜ਼ ਹੈ। ਮਸਲਨ ਅਸਾਂ ਕੋਈ ਐਕਸੀਡੈਂਟ ਨਹੀਂ ਕੀਤਾ, ਫਿਰ ਕੀ ਹੋਵੇਗਾ, ਸਾਨੂੰ ਬੋਨਸ ਮਿਲੇਗਾ ਅਗਲੇ ਸਾਲ। ਜਿਹੜੀ ਸਾਡੀ ਇੰਸ਼ੋਰੈਂਸ 500 ਯੂਰੋ ਦੀ ਹੋਈ ਸੀ, ਅਗਲੇ ਸਾਲ ਸਾਡੀ 450 ਦੀ ਹੋ ਜਾਏਗੀ, 400 ਦੀ ਹੋ ਜਾਏਗੀ, ਠੀਕ ਹੈ। ਇਹ ਚੀਜ਼ ਹੁੰਦੀ ਹੈ ਬੋਨਸ ਮਾਲਸ, ਤੇ ਇਹ ਸਾਲ ਬਾਅਦ ਚੇਂਜਿੰਗ ਆਉਂਦੀ ਹੈ ਇੰਸ਼ੋਰੈਂਸ ਦੇ ਪੈਸਿਆਂ ਦੇ ਵਿੱਚ। 8 ਨੰਬਰ, il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ la presenza di un ponte mobile, ਕਹਿੰਦਾ ਨਿਸ਼ਾਨ ਇਹ ਦੱਸ ਰਿਹਾ ਵੀ ponte mobile ਹੈ falso। 9 ਨੰਬਰ, ਜਾਨਵਰ ਵਾਲੀਆਂ ਗੱਡੀਆਂ ਦਾ ਚੱਲਣਾ ਮਨਾ, ਜਿਸ ਤਰ੍ਹਾਂ ਮਸਲਾ ਟਾਂਗਾ ਘੋੜਾ। il segnale raffigurato, ਨਿਸ਼ਾਨ ਦਿਖਾਇਆ ਗਿਆ vieta la circolazione, ਚੱਲਣੇ ਤੋਂ ਮਨਾ ਕਰਦਾ ਹੈ a tutti i veicoli, ਸਾਰੀਆਂ ਗੱਡੀਆਂ ਨੂੰ sprovvisti di motore, ਜਿਹੜੀਆਂ ਇੰਜਣ ਤੋਂ ਬਿਨਾਂ ਨੇ। ਫਾਲਤੂ ਜੀ, ਸਾਰੀਆਂ ਗੱਡੀਆਂ ਜਿਹੜੀਆਂ ਇੰਜਣ ਤੋਂ ਬਿਨਾਂ ਨੇ ਉਹਨਾਂ ਨੂੰ ਨਹੀਂ ਮਨਾ ਕਰਦਾ, ਸਿਰਫ ਉਹ ਗੱਡੀਆਂ ਜਿਹੜੀਆਂ ਜਿਨ੍ਹਾਂ ਨੂੰ ਜਾਨਵਰ ਖਿੱਚਦਾ ਹੈ, ਠੀਕ ਹੈ, ਉਹਨਾਂ ਦਾ ਚੱਲਣਾ ਮਨਾ ਹੈ। 10 ਨੰਬਰ ਜੀ, 200 artificiale ਆ ਗਈ ਹੈ ਸਪੀਡ ਬ੍ਰੇਕਰ। il dispositivo in figura, ਜਿਹੜੀ ਹੈ dispositivo ਤਸਵੀਰ ਦੇ ਵਿੱਚ, ਇਹ 200 artificiale, ਕਹਿੰਦੇ 200 artificiale ਵੇਰੋ ਜੀ, ਇਹਨੂੰ 200 artificiale ਆਖਦੇ ਨੇ। 11 ਨੰਬਰ ਜੀ, ਟਾਈਮ ਵਾਲੀ ਪਨੇਲੋ ਹੈ, ਜਿਹੜੇ ਨਿਸ਼ਾਨ ਦੇ ਥੱਲੇ ਲੱਗੀ ਹੋਵੇ ਦੀ ਉਹ ਨਿਸ਼ਾਨ ਇਸ ਟਾਈਮ ਦੇ ਵਿੱਚ ਵੈਲਿਡ ਹੋਵੇਗਾ। il pannello integrativo rappresentato in figura B, ਕਹਿੰਦੇ ਜਿਹੜੀ B ਪਨੇਲੋ ਦਿਖਾਈ ਗਈ ਹੈ indica, ਦੱਸ ਰਹੀ ਹੈ in quali ore, ਵੀ ਕਿਹੜੇ ਟਾਈਮ ਦੇ ਵਿੱਚ si può circolare a fari spenti, ਤੁਸੀਂ ਲਾਈਟਾਂ ਬੰਦ ਕਰਕੇ ਚੱਲ ਸਕਦੇ ਹੋ, ਫਾਲਸੋ। 12 ਨੰਬਰ, chi intende cambiare corsia, ਜਿਹੜਾ ਕੁਰਸੀਆ ਚੇਂਜ ਕਰਨਾ ਚਾਹੁੰਦਾ ਹੈ deve controllare, ਕਹਿੰਦਾ ਉਹ ਚੈੱਕ ਕਰੇ ਕਿ la corsia che vuole occupare, ਵਿੱਚ ਜਿਹੜੇ ਕੁਰਸੀਏ ਤੁਸੀਂ ਜਾਣਾ ਚਾਹੁੰਦੇ ਹੋ sia libera davanti, ਬਈ ਉਹ ਅੱਗੋਂ ਖਾਲੀ ਹੈ per un tratto sufficiente, ਉਹਦਾ ਕਾਫੀ ਹਿੱਸਾ। ਵੇਰੋ ਜੀ, ਜਦੋਂ ਵੀ ਤੁਸੀਂ ਜਿਹੜੇ ਕੁਰਸੀਆ ਜਾਣਾ ਹੈ ਉਹ ਵੇਖ ਲੈਣਾ ਵੀ ਅੱਗੋਂ ਕੁਰਸੀਆ ਖਾਲੀ ਹੈ ਜਾਂ ਪਿੱਛੋਂ ਵੀ ਖਾਲੀ ਹੈ, ਕਿਸੇ ਗੱਡੀ ਵਾਸਤੇ ਖਤਰਾ ਤਾਂ ਨਹੀਂ ਬਣਦਾ ਪਿਆ, ਫਿਰ ਜਾਣਾ ਹੈ। 13 ਨੰਬਰ, durante la sosta, ਕਹਿੰਦਾ ਸੋਸਤੇ ਦੇ ਦੌਰਾਨ il conducente deve lasciare il veicolo, ਡਰਾਈਵਰ ਗੱਡੀ ਨੂੰ ਛੱਡੇ con il motore spento, ਇੰਜਣ ਬੰਦ ਕਰਕੇ। ਵੇਰੋ ਜੀ, ਸੋਸਤਾ ਜਦੋਂ ਵੀ ਕਰਨਾ ਹੈ motore spento ਕਰਨੀ ਹੈ। 14 ਨੰਬਰ, non è obbligatorio utilizzare le cinture di sicurezza, ਕਹਿੰਦਾ ਬੈਲਟ ਇਸਤੇਮਾਲ ਕਰਨਾ ਓਬਲੀਗਾਟੋਰੀਓ ਕੋਈ ਨਹੀਂ, ਲਾਜ਼ਮੀ ਕੋਈ ਨਹੀਂ, ਜ਼ਰੂਰੀ ਕੋਈ ਨਹੀਂ। su un'autovettura, ਗੱਡੀ ਦੇ quando si effettuano tragitti, ਜਦੋਂ ਤੁਸੀਂ ਸਫ਼ਰ ਕਰਦੇ ਹੋ di lunghezza inferiore a 1 chilometro, ਜਿਹਦੀ ਲੰਬਾਈ, ਜਿਹੜੇ ਸਫ਼ਰ ਦੀ ਲੰਬਾਈ 1 ਕਿਲੋਮੀਟਰ ਤੋਂ ਘੱਟ ਹੈ all'interno dei centri abitati, ਤੇ ਆਬਾਦੀ ਸ਼ਹਿਰ ਪਿੰਡ ਦੇ ਅੰਦਰ ਅੰਦਰ ਹੈ, ਤੇ ਫਿਰ ਕਹਿੰਦਾ ਬੈਲਟ ਇਸਤੇਮਾਲ ਕਰਨਾ ਜ਼ਰੂਰੀ ਕੋਈ ਨਹੀਂ, ਫਾਲਸੋ। 15 ਨੰਬਰ, lo stato di shock si manifesta, ਕਹਿੰਦਾ ਜਿਹੜਾ ਸ਼ੌਕ ਲੱਗਦਾ ਹੈ ਇਹਦਾ ਪਤਾ ਲੱਗਦਾ ਹੈ con pelle molto pallida, ਜਿਸਮ ਪੀਲਾ ਹੋ ਜਾਂਦਾ ਹੈ, ਜਿਲਦ ਪੀਲੀ ਹੋ ਜਾਂਦੀ ਹੈ, sudorazione fredda, ਤੇ ਠੰਡਾ ਪਸੀਨਾ ਹੁੰਦਾ ਹੈ, frequenti battiti del cuore, ਤੇ ਦਿਲ ਜਿਹੜਾ ਬਾਰ-ਬਾਰ ਧੜਕਦਾ, ਮਤਲਬ ਤੇਜ਼ੀ ਨਾਲ ਧੜਕਦਾ ਹੈ। ਵੇਰੋ ਜੀ, ਤੇ ਲਓ ਜੀ, ਅੱਜ ਦਾ ਪਾਰਟ ਖਤਮ ਕਰਨੇ ਆ, ਇਨਸ਼ਾਅੱਲਾ ਮਿਲਨੇ ਆ ਦੂਸਰੇ ਪਾਰਟ ਤੇ।